ਇਹਨਾਂ ਦਾ ਕੰਮ ਹੈ ਇਨਸਾਫ ਕਰਨਾ ਤੇ ਗੈਰਤ ਇਹਨਾਂ ਦੀ ਅੱਖ ਦੇ ਵਿੱਚ ਸੀ। ਜਿਹੜੇ ਸਿੱਖ ਨੇ ਆਪਣਾ ਪੁੱਤਰ ਕਿਸੇ ਦੀ ਧੀ ਭੈਣ ਨੂੰ ਫੜੇ ਤੇ ਉਹਨਾਂ ਦਾ ਕੰਮ ਸੀ ਗੋਲੀ ਮਾਰ ਉਧਰ ਦੇਖਿਆ ਆਪਣੇ ਮੁਲਕ ਦੇ ਵਿੱਚ। ਮੈਂ ਜ਼ਖਮ ਦੇਖਿਆ। ਤੁਹਾਡਾ ਮੁਲਕ ਉਹ ਸੀਗਾ? ਅਸੀਂ ਉੱਥੇ ਮੈਂ 13 ਸਾਲ ਦਾ ਸੀ। ਸਾਡਾ ਉਹ ਪਿੰਡ ਮੁਰਾਦਪੁਰ ਜੱਟਾਂ ਦਾ ਸਾਡਾ ਪਿੰਡ। ਹਾਂ ਤੇ ਹੁਣ ਉਹ ਪਿੰਡ ਯਾਦ ਆਂਦਾ ਵਾ? ਹਾਏ ਕੀ ਪੁੱਛਣਾ, ਇੱਥੇ ਮੈਨੂੰ ਕੋਈ ਭੁੱਖ ਨਹੀਂ ਹੈ ਇਸ ਵੇਲੇ। 2-3 ਹਵੇਲੀਆਂ ਮਾਲ ਦੀਆਂ ਭਰੀਆਂ, ਮੇਰੇ ਬੱਚੇ ਨੇ, ਆਹ ਟਰੈਕਟਰਾਂ ਦਾ ਸਮਾਨ ਕੋਲ ਏ ਤੇ ਮੈਂ ਹੁਣ ਇੱਕ ਮੇਰਾ ਭਰਾ ਹੈ ਉਹਦਾ ਨਾਮ ਹਵੇਲੀ ਹੈ। ਜਿਸ ਵਕਤ ਮੈਨੂੰ ਯਾਦ ਆਉਂਦਾ ਨਾ ਆਪਣਾ ਪਿੰਡ, ਉਹ ਜੂਆ, ਉਹ ਬਾਬੇ ਮਾਝੇ ਦਾ ਦਰਬਾਰ, ਮੈਂ ਰੋਟੀ ਖਾਣਾ ਚੁੱਪ ਕਰਕੇ ਬਹਿ ਜਾਂਦਾ। ਮੈਂ ਬੋਲਦਾ ਨਹੀਂ, ਮੈਂ ਚੁੱਪ ਕਰਕੇ ਬਹਿ ਜਾਂਦਾ। ਆਪਣਾ ਵਤਨ ਐਸੀ ਚੀਜ਼, ਅਗਰ ਮੈਂ ਉੱਥੇ ਚਲਾ ਜਾਵਾਂ ਨਾ ਤੇ ਮੇਰਾ ਸਰੀਰ ਧੋਣਾ ਉਸ ਧਰਤੀ ਨੂੰ ਵੇਖ ਕੇ। ਕਿਆ ਬਾਤ। ਵਤਨ ਤੇ ਹੋਰ ਤਾਂ ਚੀਜ਼ ਇੱਕ ਪਾਸੇ, ਉਹਨੂੰ ਉਸ ਜਗ੍ਹਾ ਨੂੰ ਵੇਖ ਕੇ ਮੈਂ ਉਸ ਜਗ੍ਹਾ ਨੂੰ ਚੁੰਮ ਲਵਾਂ। ਸਾਡਾ ਮੁਲਕ ਬਹਿਸ਼ਤ ਸੀ, ਬਹਿਸ਼ਤ ਕੋਇੜਾ ਮੁਲਕ ਸੀ। ਅੱਜ ਕੱਲ ਅਸੀਂ ਫੋਟਾਂ ਖਾਣੀਆਂ ਲੱਗੀਆਂ। ਅਸੀਂ ਖਾਣੇ ਕਾਵੇ ਜਾਣੇ ਹਜ ਕਰਨ, ਬਖਸ਼ਿਸ਼ ਦਾ ਸਮਾਨ ਹੈ। ਅਗਰ ਉੱਥੇ ਮੈਨੂੰ ਕੋਈ ਲੈ ਗਿਆ ਤੇ ਮੇਰਾ ਹੱਲ ਹੋ ਜਾਏ। ਹਾਏ ਹਾਏ ਹਾਏ, ਜੇ ਹਕੀਕਤ ਪੁੱਛੇ ਤੇ ਮੈਂ ਉਹ ਧਰਤੀ ਵੇਖ ਲਾਂ। ਕਿਆ ਕੀ ਹਾਲ ਚਾਲ ਹੈ? ਠੀਕ ਹੋ? ਬਸ ਜਿਹੜਾ ਟਾਈਮ ਲੰਘ ਜਾ ਕੇ ਤਬੀਅਤ ਸੇ ਠੀਕ ਜੇ? ਹਾਂ ਤਬੀਅਤ ਠੀਕ ਹੀ ਹੋਣੀ ਹੁਣ ਇਸ ਟਾਈਮ ਤੇ ਆ ਗਈ। ਅੱਛਾ, ਨਾਂ ਕੀ ਤੁਹਾਡਾ? ਮੇਰਾ ਨਾਮ ਮੁਹੰਮਦ ਅਲੀ। ਮੁਹੰਮਦ ਅਲੀ। ਤੁਹਾਡੇ ਵਾਲਦ ਸਾਹਿਬ ਦਾ? ਪੀਰਾਂ ਦਿੱਤਾ। ਅੱਛਾ, ਤੇ ਇਹ ਜਿਹੜੇ ਪਿੰਡ ਬੈਠੇ ਆ, ਪਿੰਡ ਦਾ ਕੀ ਨਾਂ ਜੇ? ਉਦੰਜਾ ਚੱਕ ਨਾਜਰ। ਉਦੰਜਾ ਚੱਕ ਨਾਜਰ। ਇਹ ਤਹਿਸੀਲ ਕਿਹੜੀ ਪੈਂਦੀ ਹੈ? ਇਹਨੂੰ ਤਹਿਸੀਲ ਪੈਂਦੀ ਸੀ ਸ਼ਦਰਾ ਪਹਿਲੇ ਜਿਸ ਵਕਤ ਇੱਥੋਂ ਲਬਾਣੇ ਗਏ ਨੇ। ਇਹਨੂੰ ਆਂਦੇ ਨੇ ਨੰਜਾ ਚੱਕ ਨਾਜਰ ਲਬਾਣਿਆਂ ਦਾ। ਇੱਕ ਪਹਿਲਾ ਨਾਜਰ ਪਿੱਛੇ ਸਰਕਪੁਰ ਕੋਲ ਹੈ, ਸ਼ਰਕਪੁਰ ਦੇ ਕੋਲ। ਅੱਛਾ, ਉੱਥੇ ਟਾਮਕੇ ਨੇ ਤੇ ਸਰਕਪੁਰੇ। ਉਹਨਾਂ ਨੂੰ ਫਿਰ ਮੁਰੱਬੇ ਮਿਲੇ, ਫਿਰ ਇੱਥੇ ਆ ਗਏ। ਅੱਛਾ, ਇੱਥੇ ਜਦੋਂ ਆਏ ਨੇ ਉਹਦੇ ਨਾਲ ਹਸਾਈ ਆਇਆ, ਇੱਕ ਅਕਬਰ ਸਾਈ ਸੀ। ਅਕਬਰ ਉਹਦਾ ਨਾਂ ਸੀ। ਅੱਛਾ, ਉਹ ਫਿਰ ਸਾਨੂੰ ਦੱਸਦਾ ਸੀ। ਉਹਨਾਂ ਨੇ ਫਿਰ ਇੱਥੇ ਆਣ ਕੇ ਮੁਰੱਬੇ, 2 ਮੁਰੱਬੇ ਇੱਕ ਸਿੱਖ ਨੂੰ ਪਏ। ਅੱਛਾ, ਹਰ ਇਹ ਪਿੰਡ ਇਸ ਤਰ੍ਹਾਂ ਸੀ ਕਿ ਜਿਵੇਂ ਜਹਾਜ਼ਾਂ ਦਾ ਅੱਡਾ ਹੁੰਦਾ। ਅੱਛਾ, 4 ਚੁਫੇਰੇ ਸਾਫ਼। ਆੜੀ ਮਸਜਿਦ ਇੱਥੇ ਉਹਨਾਂ ਗੁਰਦੁਆਰਾ ਬਣਾਇਆ। ਅੱਛਾ, ਇੱਥੇ ਉਹਨਾਂ ਗੁਰਦੁਆਰਾ ਮਸਜਿਦ ਵਾਲੀ ਜਗ੍ਹਾ ਤੇ ਇਹ ਉਹਨਾਂ ਦਾ ਮੰਦਿਰ ਸੀ। ਅੱਛਾ, 2 ਕਨਾਲਾਂ ਜਗ੍ਹਾ ਉਹਨਾਂ ਰੱਖੀ ਸੀ। ਇਹ ਪਿੰਡ ਦੇ ਵਿੱਚ ਘਰ ਹੈ, ਚੁਫੇਰੇ ਪਿੰਡ ਦੇ। ਅੱਛਾ, ਇਹ ਜਿਹੜੀ ਮਸਜਿਦ ਹੈ। ਅੱਛਾ ਅੱਛਾ। ਤੇ ਬਾਜ਼ਾਰ ਛੱਡੇ ਸੀ 25 ਫੁੱਟ ਦੇ ਉਹਨਾਂ ਨੇ। ਅੱਛਾ, ਸਿੱਖਾਂ ਨੇ। ਸਹੀ ਹੋ ਗਿਆ। ਤੇ ਬਾਅਦ ਵਿੱਚ ਫਿਰ ਇਹ ਜਿਹੜਾ ਸੀ ਪਿੰਡ, ਇਹ ਉੱਥੋਂ ਛੱਡ ਕੇ ਫਿਰ ਉਹ ਇੱਥੇ ਆ ਗਏ। ਅੱਛਾ, ਤੇ ਇੱਥੇ ਸਨ 47 ਵਿੱਚ ਉਹ ਚਲੇ ਗਏ ਨੇ। ਅਸੀਂ ਉਧਰੋਂ ਆਏ ਆ। ਤੁਸੀਂ ਉਧਰੋਂ ਆਏ ਹੋ? ਤੁਹਾਡਾ ਉਧਰ ਕਿਹੜਾ ਪਿੰਡ ਸੀਗਾ? ਸਾਡਾ ਉਧਰ ਪਿੰਡ ਸੀ ਮੁਰਾਦਪੁਰ ਜੱਟਾਂ ਦਾ। ਮੁਰਾਦਪੁਰ ਜੱਟਾਂ ਦਾ। ਬਾਬੇ ਮਾਈ ਸ਼ਾਹ ਦੀ ਚੰਗੀ ਲਾਗੇ ਪਿੰਡ ਮਸ਼ਹੂਰ ਹੈ ਜ਼ਿਲ੍ਹੇ ਦੇ ਵਿੱਚ, ਪੂਰੇ ਜ਼ਿਲ੍ਹੇ 'ਚ। ਇੱਥੋਂ ਹਟੀਆਂ ਜਾਂਦੀਆਂ ਤੇ ਉੱਥੇ ਮੇਲਾ ਹੁੰਦਾ, ਦਰਬਾਰ ਹੈ। ਅੱਛਾ, ਕਿਸੇ ਬਜ਼ੁਰਗ ਦਾ। ਅੱਛਾ, ਜਿਵੇਂ ਸਿੱਖਾਂ ਦਾ ਗੁਰੂ ਨਾਨਕ ਜਾਨਨ ਗਾਣਾ ਸਾਹਿਬ ਬਣੇ ਨੇ ਨਾ ਇੱਥੇ। ਅੱਛਾ, ਉਧਰ ਤੁਹਾਡੀ ਜਿਹੜਾ ਪਿੰਡ ਸੀ ਮੁਰਾਦਪੁਰ ਜੱਟਾਂ ਦਾ, ਅੱਛਾ, ਉਹ ਕਿਹੜੇ ਤਹਿਸੀਲ 'ਚ ਪੈਂਦਾ ਸੀ? ਜ਼ਿਲ੍ਹਾ ਕਿਹੜਾ ਸੀਗਾ? ਦਸੂਆ। ਅੱਛਾ, ਜ਼ਿਲ੍ਹਾ ਹੁਸ਼ਿਆਰਪੁਰ। ਤਹਿਸੀਲ ਦਸੂਆ ਹੋ ਗਿਆ। ਤੁਹਾਡੀ ਉਮਰ ਕਿੰਨੀ ਹੈ ਹੁਣ? ਇਸ ਵੇਲੇ ਮੇਰੀ ਉਮਰ 100 ਦੇ ਵਿੱਚੋਂ 15 ਸਾਲ ਘੱਟ ਹੈ। 85 ਸਾਲ। 85 ਸਾਲ ਦੇ ਵਿੱਚ। ਜਦੋਂ 47 ਹੋਈ ਹੈ ਉਦੋਂ 13 ਸਾਲ ਦਾ ਸੀ। 13 ਸਾਲ ਦੇ। ਸਹੀ ਹੋ ਗਿਆ। 12-13 ਮੈਨੂੰ ਸਾਰਾ ਪਤਾ ਹੈ ਉਧਰ ਦਾ, ਹਰ ਜ਼ਿਲ੍ਹੇ ਦਾ, ਹਰ ਜਗ੍ਹਾ ਦਾ। ਜਿੱਥੋਂ ਦੀ ਅਸੀਂ ਆਏ ਉਧਰ ਮੈਂ ਪਹਿਲਾਂ ਮਾਲ ਚਾਰਦਾ ਰਿਹਾ। ਅੱਛਾ, ਉਦੋਂ ਮੈਂ ਏਡਾ ਬੜਾ ਥਾ, ਏਡਾ ਬੜਾ। ਅੱਛਾ, ਫਿਰ ਅਸਾਂ ਜਾਣਾ ਟੱਕੇ ਖੱਸੀ ਕਰਾ ਕੇ ਲਿਆਉਣੇ। ਸਾਡੇ ਤੋਂ ਸ਼ਹਿਰ ਲਾਗੇ ਸੀ ਮਕੇਰੀਆਂ ਪਿੰਡ ਲਾਗੇ, ਸ਼ਹਿਰ ਮਕੇਰੀਆਂ। ਉਦੋਂ ਸਾਡਾ ਪਿੰਡ 3 ਮੀਲ ਤੇ ਸੀ। ਬਾਬੇ ਮਾਸ਼ਾ ਦੀ ਚੰਗੀ ਤੇ ਮੁਰਾਦਪੁਰ ਜੱਟਾਂ ਦਾ। ਸਾਡੇ ਪਿੰਡ ਦੇ ਵਿੱਚ ਹਿੰਦੂ ਸਿੱਖ ਕੋਈ ਨਹੀਂ ਸੀਗੇ, ਮੁਸਲਮਾਨ ਸਨ ਸਾਰੇ। ਅੱਛਾ, ਅਸੀਂ ਫਿਰ ਸਨ 47 ਦੇ ਵਿੱਚ ਸਾਨੂੰ ਜਦੋਂ ਸਿੱਖ ਅਸੀਂ ਆਏ ਆ, ਸਾਨੂੰ ਉਹਨਾਂ ਨੇ ਬਿਲਕੁਲ ਬਾਜੇ ਥਾਂ ਤੇ ਮਾਰ ਵੱਢ ਬੜੀ ਹੋਈ ਹੈ। ਜਿਹੜੇ ਸਨ ਐਸਾ ਲੋਕ ਪਿੰਡਾਂ ਦੇ ਵਿੱਚ ਵੱਸਦੇ, ਅਜੇ ਹੁਣ ਅਸੀਂ ਵੱਸ ਰਹੇ ਆ। ਇਹਦੇ ਵਿੱਚ ਹੋਰ ਕੋਈ ਕੌਮ ਸਿੱਖ ਹੋਣ ਜਾਂ ਅਸੀਂ ਸਿੱਖ ਹੋਈਏ, ਉਹ ਮੁਸਲਮਾਨ ਹੋਣ, ਅਸੀਂ ਫਿਰ ਉਹਨਾਂ ਨਾਲ ਲਾਗਤ ਬਾਜ਼ੀਆਂ ਹੁੰਦੀਆਂ। ਉਸ ਵੇਲੇ ਫਿਰ ਜਿਹੜੇ ਅਸੀਂ ਸਾਥੀ ਰੋਂਦੇ ਸਾਂ
ਜਿਹੜੇ ਸਾਡੇ ਤੁਹਾਡੀ ਉਮਰ ਦੇ ਮੁੰਡੇ ਸਨ ਨਾ, ਉਹਨਾਂ ਕੋਲੋਂ ਹਥਿਆਰ ਖੋਹ ਲਏ, ਡਾਂਗਾ ਖੋਹ ਲੈਣੀਆਂ ਪੁਲਿਸ ਨੇ। ਅੱਛਾ। ਤੇ ਇਹ ਬੇਟਾ ਉਹਦਾ ਅੱਲਾ ਦਾ ਕਰਿਸ਼ਮਾ ਹੈ, ਜਿਸ ਤਰ੍ਹਾਂ ਅੱਲਾ ਕਰੇ। ਹਾਂ। ਕਿਸੇ ਵਕਤ ਵਿੱਚ ਅੰਗਰੇਜ਼ ਦਾ ਰਾਜ ਸੀ ਤੇ ਸਿੱਖ ਔਰ ਹਿੰਦੂ ਇਹ ਮੁਸਲਮਾਨ ਇਹ ਦੋ ਫੌਜੀ ਜਿਹੜੇ ਹੁੰਦੇ ਸੀ ਇੱਕ ਮੋਰਚੇ 'ਤੇ ਲੜਦੇ ਸੀ। ਹਾਂ। ਦੂਸਰੀ ਬਾਦਸ਼ਾਹੀ ਦੇ ਨਾਲ। ਅੱਛਾ। ਭਰਾਵਾਂ ਵਾਂਗੂ, ਯਾਨੀ ਦੋ ਅਸੀਂ ਹੋਈਏ। ਹਾਂ। ਤੂੰ ਮੈਂ ਸਿੱਖ ਹੋਵਾਂ, ਤੂੰ ਮੁਸਲਮਾਨ ਹੋਵੇਂ, ਤੂੰ ਸਿੱਖ ਹੋਵੇਂ, ਮੈਂ ਮੁਸਲਮਾਨ ਹੋਵਾਂ। ਹਾਂ। ਯਾਨੀ ਤਾਂ ਇੱਕ ਦੂਜੇ ਦੀ ਹਿਫਾਜ਼ਤ ਇਸ ਤਰ੍ਹਾਂ ਕਰਨੀ ਹੈ। ਹਾਂ। ਫਿਰ ਉਹ ਟਾਈਮ ਆਇਆ ਜਿਸ ਵਕਤ ਇੱਕ ਦੂਸਰੇ ਨੂੰ ਅਸੀਂ ਮਾਰਨ ਲੱਗ ਪਏ। ਖੁਦ ਮਾਰਨ ਲੱਗ ਪਏ। ਖੁਦ ਮਾਰਨ ਐਸਾ ਇਹ ਟਾਈਮ ਦੇਖਿਆ। ਹਾਏ ਹਾਏ। ਜਿਵੇਂ ਇਹ ਅੱਲਾ ਦਾ ਕਹਿਰ ਮਿਹਰਬਾਨੀ, ਇਹ ਸਾਰਾ ਕੰਮ ਅੰਗਰੇਜ਼ ਦਾ। ਭਰਾਵਾਂ ਨੂੰ ਲੜਾਤਾ। ਮੈਂ ਨਾ ਇੱਕ ਸਨ 65 ਦਾ ਜੰਗ ਤੂੰ ਦੇਖਿਆ ਨਹੀਂ? ਦੇਖਿਆ ਨਹੀਂ ਅਸੀਂ ਕਿੱਥੇ ਦੇਖਿਆ? ਨਹੀਂ ਦੇਖਿਆ ਨਾ। ਉਹ ਇੱਥੇ ਆਣ ਕੇ ਹੋਇਆ। ਅੱਛਾ। ਇੱਥੇ ਆਣ ਕੇ ਸਾਨੂੰ ਇੱਥੇ ਹੋਇਆ। 47 ਤੋਂ ਬਾਅਦ ਸਨ 65 ਹੋਇਆ। ਸਨ 65 ਦੀ ਜੰਗ ਦੇ ਵਿੱਚ ਇੱਥੋਂ ਮੋਰਚਾ ਸਿੱਧਾ ਉਹਨਾਂ ਨੇ ਆ ਗਏ। ਅੱਛਾ। ਇੱਥੋਂ ਇਹਨੂੰ ਆਉਂਦੇ ਨੇ ਵਾਗਾ ਸੈਕਟਰ। ਵਾਗਾ ਸੈਕਟਰ। ਅੱਛਾ। ਸੈਕਟਰ ਖੁੱਲੇ ਸਨ, ਚਬਿੰਡਾ, ਵਾਗਾ, ਬੀਕਾਨਗਰ, ਜੱਲੋ ਮੋੜ, ਇਹ ਸੈਕਟਰਾਂ ਦੇ ਨਾਂ ਨੇ। ਜਦੋਂ ਇੱਥੇ ਜੰਗ ਹੁੰਦੀ ਸੀ ਨਾ ਸਨ 65 ਦੇ ਵਿੱਚ। ਅੱਛਾ। ਤੇ ਵੇਖਣ ਵਾਲੀ ਸੀ ਜਿਵੇਂ ਭਲਵਾਨ ਘੋੜਦੇ ਨੇ। ਓਏ ਜਿਸ ਤਰ੍ਹਾਂ 17 ਦਿਨ ਹੁੰਦੀ ਰਹੀ ਸੀ ਜੰਗ, 17 ਦਿਨ। ਔਰ ਮਾਵਾਂ ਦੇ ਬੱਚਿਆਂ ਨੇ ਫਿਰ ਕਾਰਨਾਮੇ ਦਿਖਾਲੇ ਨੇ। ਉੱਥੋਂ ਗੈਸ ਚੜਦਾ ਸੀ, ਉਦੋਂ ਮੈਂ ਜਵਾਨ ਸਾਂ, ਬਿਲਕੁਲ ਠੀਕ ਠਾਕ। ਅੱਛਾ। 47 ਦੀ ਗੱਲ ਤੇ ਜੇ ਆਈਏ 1947 ਦੇ ਵਿੱਚ, 47 ਤੋਂ ਪਹਿਲੇ, ਵੰਡ ਤੋਂ ਪਹਿਲੇ ਆਪਸ ਦੇ ਵਿੱਚ ਜਿਹੜਾ ਤੁਹਾਡਾ ਪਿੰਡ ਸੀ ਕੀ ਦੱਸਿਆ? ਮੁਰਾਦਪੁਰ ਜੱਟਾਂ ਦਾ। ਮੁਰਾਦਪੁਰ ਜੱਟਾਂ। ਉੱਥੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ? ਆਲੇ ਦੁਆਲੇ ਪਿੰਡ ਸੀ ਧਨੋਆ, ਸਿੱਖਾਂ ਦਾ ਪਿੰਡ। ਚਕਵਾਲ, ਸਿੱਖਾਂ ਦਾ ਪਿੰਡ। ਸਬਰਾਵਾਂ ਜੱਟਾਂ ਦੀਆਂ। ਫਿਰ ਬਾਬੇ ਮਾਈ ਸ਼ਾਹ ਦੀ ਝੰਗੀ। ਫਿਰ ਉੜਬੜ ਟਾਂਡਾ। ਇਹ ਪਿੰਡਾਂ ਦੇ ਨਾਮ। ਉੜਬੜ ਟਾਂਡਾ ਵੀ ਤੁਹਾਡੇ ਲਾਗੇ ਸੀ? ਉਹ ਵੀ ਸਾਡੇ ਲਾਗੇ ਸੀ। ਅੱਛਾ। ਇਹ ਤੇ ਸਾਰੇ ਜਿਹੜੇ ਸਿੱਖਾਂ ਦੇ ਪਿੰਡ ਸੀ ਉਹਨਾਂ ਦਾ ਤੁਹਾਡੇ ਨਾਲ ਵਸੇਬ ਕਿਦਾਂ ਦਾ ਸੀ? ਮੇਲ ਜੋਲ, ਰਹਿਣ ਸਹਿਣ 47 ਤੋਂ ਪਹਿਲੇ? ਜਿਸ ਤਰ੍ਹਾਂ ਤੈਨੂੰ ਅੱਗੇ ਨਹੀਂ ਦੱਸਿਆ ਕਿ ਇਸ ਤਰ੍ਹਾਂ ਸੀ, ਇੱਕ ਦੂਜੇ ਭਰਾ ਜਿਸ ਤਰ੍ਹਾਂ ਹੁੰਦੇ ਨੇ। ਯਾਨੀ ਮੈਂ ਸਾਰਾ ਹਾਲਾਤ ਦੇਖਿਆ 47 ਤੋਂ ਪਹਿਲੇ ਵੀ ਦੇਖਿਆ। ਜੈਸੇ ਇਹ ਬੱਚੇ ਨੇ, ਇਹ ਬੱਚੇ ਨਹੀਂ, ਅਸੀਂ ਇਹਨਾਂ ਬੱਚਿਆਂ ਨੂੰ ਸੀਗੇ ਬਿਲਕੁਲ। ਜੋ सिख कौम थी ना वो एक नर कौम थी, नर कौम। ये जो मुसलमान कौम थी ना ये काम खराब कर दी थी, यानी ये काम खराब कर दी थी। जेड़ी सिखा दे बड़े बड़े पिंड ते बड़े बड़े जमीरदार मालदार थे, चौधरी आदमी, यानी मरबिया दे मालक, उन्हां दा पुत्र गैर काम कर दिंदा सी ना। पिंडां च कमी कमीर भी हुंदे, मारे भी हुंदे सन। ਉਹਨਾਂ ਦਾ ਫਿਰ ਇਹ ਕੰਮ ਸੀ ਆਪਣੇ ਪੁੱਤਰ ਨੂੰ ਗੋਲੀ ਮਾਰ ਦੇਣੀ। ਹਾਂ ਮੈਂ ਦੇਖਿਆ ਜਰਨੈਲ ਸਿੰਘ, ਮੰਗਲ ਸਿੰਘ, ਬੁੱਧ ਸਿੰਘ, ਚੇਤਾ ਸਿੰਘ, ਇਹਨਾਂ ਦੇ ਨਾਂ ਨੇ। ਜਿਹੜੇ ਉੱਥੇ ਰਹਿੰਦੇ ਸੀ ਤੁਹਾਡੇ ਲਾਗੇ? ਸਾਡੇ ਲਾਗੇ ਜਿਹੜੇ ਪਿੰਡ ਸਨ। ਅੱਛਾ। ਇਹ ਨਾਂ ਸਨ। ਤੇ ਫਿਰ ਉਹਨਾਂ ਦਾ ਇਹ ਕੰਮ ਸੀ ਵੀ ਬੇਗੈਰਤੀ ਨਹੀਂ ਕਰਨੀ। ਇਹ ਤੇ ਅੰਗਰੇਜ਼ ਦੀ ਭੈਣ ਬੜਿਆ ਇਹਨੇ ਸਾਨੂੰ ਲੜਾ ਦਿੱਤਾ। ਇਹ ਵੇਖੋ ਬਜ਼ੁਰਗੋ, ਹੁਣ ਜਿਹੜੇ ਇੱਥੋਂ ਗਏ ਆ ਉਹ ਅੱਜ ਵੀ ਆਪਣੇ ਨਾਂ ਦੇ ਨਾਲ ਨਾਜ਼ਰ ਲਾਉਂਦੇ ਆ। 73 ਵਰੇ ਹੋ ਗਏ, ਉਹਨਾਂ ਦੇ ਬੱਚੇ ਤੱਕ, ਨਿੱਕੇ ਨਿੱਕੇ ਬੱਚਿਆਂ ਤੱਕ ਦੇ ਨਾਮ ਨਾਲ ਨਾਜ਼ਰ ਲੱਗਾ ਹੁੰਦਾ। ਠੀਕ ਹੈ। ਤੇ ਅੱਜ ਮੈਂ ਵੀ ਆਇਆ ਤੇ ਮੈਂ ਤੁਹਾਨੂੰ ਫੋਨ ਆਪਣਾ ਵਿਖਾ ਦੇਵਾਂ ਕਿ ਉਹਨਾਂ ਨੇ ਮੈਨੂੰ ਕੋਈ ਪਿਛਲੇ 6 ਮਹੀਨਿਆਂ ਤੋਂ ਕੋਈ 200 ਫੋਨ ਕਰ ਛੱਡਿਆ ਕਿ ਯਾਰ ਸਾਡੇ ਪਿੰਡ ਹੋ, ਸਾਡੇ ਪਿੰਡ ਆਓ, ਸਾਡੀ ਧਰਤੀ ਹੋ ਆਓ। ਠੀਕ ਹੈ। ਤੂੰ ਉਧਰ ਦਾ ਜਾਵੇਂ ਕਿ ਇੱਧਰ ਦਾ? ਮੈਂ ਤੇ ਇੱਧਰ ਦਾ, ਨਨਕਾਣਾ ਸਾਹਿਬ ਦਾ। ਨਨਕਾਣਾ ਸਾਹਿਬ? ਹਾਂ। ਤੇ ਉਹ ਵਿਚਾਰੇ ਤਰਲੇ ਕਰਦੇ ਯਾਰ ਸਾਡੀ ਧਰਤੀ। ठीक है, क्या बात है। वो जो मौसम था ना, वो जो समा था, वो जो समा सी, वो लोग जानते ने जेड़े उदों जींदे सी। अब गल्लां करो, जो बातां करो ते आंदे ने। अच्छा बुजुर्गो, ए जेड़ा नाजर पिंड है, इहदे लागे लागे केड़े-केड़े पिंड है? छौणी तलोड़ मुसलमान ने। अच्छा। पक्की सराह शेखां दी, कच्ची सराह खाम, तलोड़ हिंद के, ये चफेरे दे पिंड 48 ਚੱਕ, ਇਹ ਚਫੇਰੇ ਦੇ 47। ਅੱਛਾ। ਤੇ ਇਹ ਉਹ ਦੱਸਦੇ ਸੀ ਕਿ ਲਾਗੇ ਕੋਈ ਨਹਿਰ ਵਗਦੀ ਹੈ। ਇਹ ਨਹਿਰ ਲਾਗੇ ਹੈਗੀ ਹੈ। ਅੱਛਾ। ਇਹ ਲਾਗ ਇਧਰੋਂ ਲਹਿੰਦੇ ਪਾਸੇ ਨਹਿਰ ਸੂਆ ਹੁੰਦਾ ਆਦੀਆਂ ਤੋਂ ਆਦੀਆਂ ਦਾ ਬੰਗਲਾ। ਆਹੋ, ਬੰਗਲਾ ਆਦੀਆਂ। ਉੱਥੋਂ ਇਹ ਸੂਆ ਹੁੰਦਾ ਹੈ। ਅੱਛਾ।
ਇੱਕ ਉਧਰੋਂ ਸੂਆ ਹੁੰਦਾ ਆਦੀਆਂ ਤੋਂ ਨਿਕਲ ਕੇ ਪਿੱਛੋਂ ਇਸ ਤਰ੍ਹਾਂ ਇੱਕ ਆਉਂਦੀ ਹੈ ਮੇਤੇ ਸੂਜਿਓ ਉੱਤੋਂ ਉਹਦੇ ਵਿੱਚ ਉੱਤੋਂ ਪਾਣੀ ਹੁੰਦਾ ਪਠਾਨਕੋਟ ਜੈਪੁਰ ਜੋਧਪੁਰ ਹਲਵਾੜਾ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਆਏ ਸੀ ਅੱਛਾ। 47 ਜਿਹੜਾ ਤੁਹਾਡਾ ਪਿੰਡ ਸੀ ਅੱਛਾ ਮੁਰਾਦਪੁਰ ਜੱਟਾਂ ਦਾ, ਅੱਛਾ ਖੈਰ ਖੈਰੀਅਤ ਨਾਲ ਆ ਗਏ ਸੀ ਬਿਲਕੁਲ ਖੈਰ ਖਰੀਦ ਨਾਲ ਤੇ ਪਿੰਡ ਤੋਂ ਆਪ ਉੱਠੇ ਸੀ ਕਿ ਉਠਾਏ ਗਏ ਸੀ? ਨਹੀਂ ਉਠਾਏ ਗਏ ਸੀ। ਉਠਾਏ ਗਏ ਸੀ। ਆਈ ਗਵਰਨਮੈਂਟ ਨੇ ਐਲਾਨ ਕੀਤਾ ਸਾਡੇ ਤੋਂ 2 ਮੀਲ 2.5 ਮੀਲ 3 ਮੀਲ ਤੇ ਲਾਈਨ ਸੀ ਜਿਹੜੀ ਮਕੇਰੀਆਂ ਨੂੰ ਜਾਂਦੀ ਹੈ ਇੱਥੋਂ ਦਿੱਲੀੋਂ, ਇੱਥੋਂ ਲਾਹੌਰੋਂ ਜਾਂਦੀ ਹੈ ਦਿੱਲੀ ਨੂੰ, ਦਿੱਲੀੋਂ ਲੈਣਾ ਉਧਰ ਦੀਆਂ ਮੈਨੂੰ ਹੁਣ ਕੀ ਪਤਾ ਹੈ। ਆਹੋ ਉਹਦੀ ਲਾਈਨ ਤੋਂ ਆਖਿਆ ਜਿਹੜਾ ਲੈਨੋਂ ਪਾਰ ਲੰਘ ਗਿਆ ਨਾ 2 ਵਜੇ ਤੱਕ ਉਹਨੂੰ ਅਸੀਂ ਜ਼ਿੰਮੇਵਾਰ ਆ, ਗਵਰਨਮੈਂਟ ਨੇ ਆਖਿਆ। ਅੱਛਾ, ਰਹਿ ਜਾਓ ਜੇ ਅਸੀਂ ਜ਼ਿੰਮੇਵਾਰ ਨਹੀਂ। ਤੇ ਆਏ ਕਿਦਾਂ ਰਸਤੇ 'ਚ, ਮਤਲਬ ਮਾਹੌਲ ਠੀਕ ਸੀ ਜਾਂ ਖਰਾਬ ਸੀਗਾ? ਰਸਤੇ 'ਚ ਜਿਹੜਾ ਕੰਪਾਂ ਦੇ ਨੰਬਰ ਸਨ 333 304 325 310 315 ਇਹ ਕੈਂਪਾਂ ਦੇ ਨਾਂ ਨੇ। ਇਹਨਾਂ ਕੈਂਪਾਂ ਦੇ ਫਿਰ ਉੱਥੇ ਇਸ ਤਰ੍ਹਾਂ ਲਿਸਟਾਂ ਲੱਗੀਆਂ ਹੋਈਆਂ ਸਨ। ਆ ਜਿਹੜਾ ਕੈਂਪ ਇਹ ਫਲਾਣੀ ਤਰੀਕ ਤੇ ਅੰਮ੍ਰਿਤਸਰ ਪਹੁੰਚੇ। ਅੱਛਾ, ਅੰਮ੍ਰਿਤਸਰ ਬਾਰਡਰ ਹੈ ਨਾ, ਇੱਥੇ ਅੱਗੇ ਬਿਆਸਾ ਦਰਿਆ ਰਾਵੀ, ਇੱਥੇ ਆਣ ਕੇ ਫਿਰ ਇਧਰੋਂ ਜਿਹੜੇ ਵਿੱਚ ਸਨ ਨਾ ਹਰਾਮ ਦੇ ਲੋਕ ਜਿਹੜੇ ਮੈਂ ਤੈਨੂੰ ਅੱਗੇ ਦੱਸਿਆ, ਉਹ ਸ਼ਰਾਰਤਾਂ ਕਰਦੇ ਸੀ। ਇਧਰੋਂ ਕੋਈ ਲੰਘ ਗਿਆ ਉਧਰ ਨੂੰ ਸਿੱਖ, ਉਹਨੇ ਜਾ ਕੇ ਸਿੱਖਾਂ ਨੂੰ ਆਖਿਆ ਉਹ ਉਧਰ ਤੇ ਸਾਨੂੰ ਮਾਰ ਛੱਡਿਆ, ਤੁਸੀਂ ਇੱਧਰ ਮੁਸਲਮਾਨਾਂ ਨੂੰ ਆਂਦੇ ਹੀ ਕੁਛ ਨਹੀਂ। ਉਧਰੋਂ ਕੋਈ ਮੁਸਲਮਾਨ ਆ ਗਿਆ ਇੱਧਰ ਕੱਲਾ ਹੀ, ਰਾਵੀ ਲੰਘ ਗਏ ਜਾਂ ਬਾਰਡਰ ਤੋਂ ਚੋਰੀ, ਉਸ ਤਰ੍ਹਾਂ ਨਹੀਂ ਸੀ ਲੰਘਣ ਦਿੰਦੇ, ਗੋਲੀ ਮਾਰ ਦਿੰਦੇ ਸੀ। ਹੁਣ ਵੀ ਉਹ ਹਿਸਾਬ ਹੈ। ਉਹਨੇ ਆਣ ਕੇ ਇੱਥੇ ਮੁਸਲਮਾਨਾਂ ਨੂੰ ਭੜਕਾਇਆ, ਸਾਨੂੰ ਤਾਂ ਸਿੱਖਾਂ ਨੇ ਵੜ ਛੱਡਿਆ, ਇੱਥੇ ਆਂਦੇ ਹੀ ਇਹਨਾਂ ਨੂੰ ਕੁਝ ਨਹੀਂ, ਉਹ ਕੇ ਮਾਰਨ ਲੱਗ ਪਏ। ਹਾਂ, ਇਸ ਤਰ੍ਹਾਂ ਲੜਾਈਆਂ ਹੋਈਆਂ, ਇਸ ਤਰ੍ਹਾਂ ਮਾਰਨ ਲੱਗ ਪਏ। ਅੱਛਾ, ਜਿਹੜਾ ਅਸਾਈ ਸੀ ਅਕਬਰ, ਉਹ ਪਹਿਲਾਂ ਉੱਥੇ ਨਾਲ ਸੀ, ਫਿਰ ਇੱਥੇ ਆ ਗਿਆ। ਉਹ ਉਹਨਾਂ 'ਚ ਕੋਈ ਹੈਗਾ ਬਜ਼ੁਰਗ ਜਿਹੜਾ ਸਾਨੂੰ ਗੱਲਬਾਤ ਦੱਸ ਸਕੇ? ਉਹ ਚਲੇ ਗਏ ਨੇ। ਹਾਂ, ਉਹ ਸਭ ਕੋਈ ਮਰ ਗਏ, ਕੋਈ ਚਲੇ ਗਏ। ਅੱਛਾ, ਇੱਥੇ ਕੋਈ ਵਸਿੰਦਿਆਂ ਦੇ ਘਰ ਹੈ ਜਿਹੜੇ ਸਿੱਖਾਂ ਨਾਲ ਰਹਿੰਦੇ ਸੀ? ਨਹੀਂ, ਕੋਈ ਘੁਮਿਆਰ ਨਹੀਂ, ਕੋਈ ਬਿਲਕੁਲ ਨਹੀਂ। ਇੱਕ ਇੱਥੇ ਮਿਸਤਰੀ ਸੀ, ਉਹਦਾ ਨਾਮ ਫੈਜ਼ ਸੀ, ਫੈਜ਼ ਮੁਹੰਮਦ। ਉਹਦੀ ਰਿਸ਼ਤੇਦਾਰੀ ਧਰੋੜ ਮੁਸਲਮਾਨੇ ਸੀ। ਅੱਛਾ, ਉਹਦਾ ਖਰਾਸ ਵੀ ਇੱਥੇ ਲਗਾਇਆ ਸੀ। ਅੱਛਾ, ਇੱਕ ਮੁਰੱਬਾ ਉਹਨਾਂ ਸਿੱਖਾਂ ਨੇ, ਜੱਟਾਂ ਦਾ ਇਹ ਕੰਮ ਸੀ, ਸਿੱਖ ਜੱਟ, ਉਹਨਾਂ ਇੱਕ ਮੁਰੱਬਾ ਕਮੀਆਂ ਨੂੰ ਦਿੱਤਾ ਆ ਸੀ। ਅੱਛਾ, ਮਿਸਤਰੀ ਨੂੰ ਤੇ ਉਹ ਸਾਈ ਨੂੰ ਤੇ ਉਹਨਾਂ ਦਾ ਹੁੰਦਾ ਨਾ ਭਰਾਈ ਭਰੂਈ ਜਿਹੜੇ ਹੁੰਦੇ ਨੇ, ਉਹ ਭਾਈ ਉਹਨਾਂ ਜਿਹੜੇ ਮਸਜਿਦ ਦੇ ਵਿੱਚ ਨਮਾਜ਼ ਪੜਾਉਂਦੇ ਨੇ। ਬਲਿਹਾਰ ਗੁਰਾਂ ਤੋਂ ਜਾਵਾਂ ਹਰਗੇ ਗੁਰਮੈ ਗਾਵਾਂ, ਮੰਦਿਰ ਦੇ ਵਿੱਚ ਜਦੋਂ ਪੜ੍ਹਦੇ ਨੇ ਨਾ ਤੇ ਉਹ ਛਾਣੇ ਵਜਾਉਂਦੇ ਨੇ, ਛਾਣੇ ਦੇ ਬੰਦੇ ਲੋੜ ਪੋੜ ਹੋ ਜਾਂਦੇ ਨੇ। ਅਸੀਂ ਜਦੋਂ ਕਵਾਲੀ ਹੋਵੇ ਨਾ ਦਰਬਾਰਾਂ ਤੇ, ਅਸੀਂ ਫੇਰ ਲੋੜ ਪੋੜ ਹੁੰਦੇ ਆ। ਤੇ ਜਦੋਂ ਸਿੱਖ ਨਮਾਜ਼ ਪੜ੍ਹਨ ਨਾ, ਇਹਨਾਂ ਦੀ ਨਮਾਜ਼ ਵੇਖੀ ਜਾਵੇ, ਬੰਦਾ ਲੋੜ ਪੋੜ ਹੋ ਜਾਂਦਾ, ਜਿਹੜਾ ਜਿਹਨੂੰ ਇਸ਼ਕ ਹੋਵੇ। ਹਾਂ, ਵਾਹ ਵਾਹ, ਆਈ ਸਮਝ। ਤੇ ਉਹ ਫਿਰ ਇੱਕ ਮੁਰੱਬਾ ਉਹਨਾਂ ਨੇ ਦਿੱਤਾ ਸੀ ਜੱਟਾਂ ਨੇ। ਸਿੱਖ ਜੱਟ ਸਿੱਖ ਨੂੰ ਆਂਦੇ ਨੇ, ਮੁਸਲਮਾਨ ਜੱਟ ਕੋਈ ਨਹੀਂ। ਇਹ ਵੀ ਤੈਨੂੰ ਮੈਂ ਦੱਸ ਦਿਆਂ, ਰਾਜਪੂਤ ਵੀ ਸਿੱਖ ਹੈ, ਹਿੰਦੂ ਰਾਜਪੂਤ, ਮੁਸਲਮਾਨ ਰਾਜਪੂਤ ਕੋਈ ਨਹੀਂ। ਇਹਨਾਂ ਦਾ ਕੰਮ ਹੈ ਇਨਸਾਫ ਕਰਨਾ, ਤੇ ਗੈਰਤ ਇਹਨਾਂ ਦੀ ਅੱਖ ਦੇ ਵਿੱਚ ਸੀ। ਜਿਹੜੇ ਸਿੱਖ ਨੇ ਆਪਣਾ ਪੁੱਤਰ ਕਿਸੇ ਦੀ ਧੀ ਭੈਣ ਨੂੰ ਫੜੇ ਤੇ ਇਹਨਾਂ ਦਾ ਕੰਮ ਸੀ ਗੋਲੀ ਮਾਰ। ਉਧਰ ਦੇਖਿਆ ਆਪਣੇ ਮੁਲਕ ਦੇ ਵਿੱਚ, ਮੈਂ ਜ਼ਖਮ ਨੇ ਦੇਖਿਆ। ਤੁਹਾਡਾ ਮੁਲਕ ਉਹ ਸੀਗਾ? ਅਸੀਂ ਉੱਥੇ, ਮੈਂ 13 ਸਾਲ ਦਾ ਸੀ, ਸਾਡਾ ਉਹ ਪਿੰਡ ਮੁਰਾਦਪੁਰ ਜੱਟਾਂ ਦਾ ਸਾਡਾ ਪਿੰਡ। ਹਾਂ, ਤੇ ਹੁਣ ਉਹ ਪਿੰਡ ਯਾਦ ਆਂਦਾ ਵਾ? ਹਾਏ ਕੀ ਪੁੱਛਣਾ, ਇੱਥੇ ਮੈਨੂੰ ਕੋਈ ਭੁੱਖ ਨਹੀਂ ਐ ਇਸ ਵੇਲੇ। 2-3 ਹਵੇਲੀਆਂ ਮਾਲ ਦੀਆਂ ਭਰੀਆਂ, ਮੇਰੇ ਬੱਚੇ ਨੇ, ਆਹ ਟਰੈਕਟਰਾਂ ਦਾ ਸਮਾਨ ਕੋਲ, ਤੇ ਮੈਂ ਹੁਣ ਇੱਕ ਮੇਰਾ ਭਰਾ ਹੈ, ਉਹਦਾ ਨਾਲ ਹਵੇਲੀ ਹੈ। ਜਿਸ ਵਕਤ ਮੈਨੂੰ ਯਾਦ ਆਉਂਦਾ ਨਾ ਆਪਣਾ ਪਿੰਡ, ਉਹ ਜੂਆ, ਉਹ ਬਾਬੇ ਮਾਝੇ ਦਾ ਦਰਬਾਰ, ਮੈਂ ਰੋਟੀ ਖਾਣਾ ਚੁੱਪ ਕਰਕੇ ਬਹਿ ਜਾਣਾ, ਮੈਂ ਬੋਲਦਾ ਨਹੀਂ, ਮੈਂ ਚੁੱਪ ਕਰਕੇ ਬਹਿ ਜਾਣਾ। ਆਪਣਾ ਵਤਨ ਐਸੀ ਚੀਜ਼, ਅਗਰ ਮੈਂ ਉੱਥੇ ਚਲਾ ਜਾਵਾਂ ਨਾ ਤੇ ਮੇਰਾ ਸਰੀਰ ਧੂਣਾ ਹੋ ਉਸ ਧਰਤੀ ਨੂੰ ਵੇਖ ਕੇ। ਕਿਆ ਬਾਤ। ਵਤਨ ਤੇ ਹੋਰ ਤਾਂ ਚੀਜ਼ ਇੱਕ ਪਾਸੇ, ਉਹਨੂੰ ਉਸ ਜਗ੍ਹਾ ਨੂੰ ਵੇਖ ਕੇ ਮੈਂ ਉਸ ਜਗ੍ਹਾ ਨੂੰ ਚੁੰਮ ਲਵਾਂ। ਕਿਆ ਬਾਤ, ਇਹ ਮੇਰੇ ਇਹ ਦਿਲ ਦੇ। ਅੱਛਾ, ਅਗਰ ਤੁਹਾਡੀ ਵੀਡੀਓ ਉੱਥੇ ਦੇ ਵਸਿੰਦੇ ਲੋਕਾਂ ਤੱਕ, ਜਿਹੜੇ ਮੁਰਾਦਪੁਰ ਜੱਟਾਂ 'ਚ ਰਹਿੰਦੇ ਆ, ਉੱਥੇ ਤੱਕ ਪਹੁੰਚਾ ਦਈਏ, ਉਹਨਾਂ ਨੂੰ ਕੀ ਸੁਨੇਹਾ, ਤੁਹਾਡਾ ਸੁਨੇਹਾ ਤੁਹਾਡੀ ਧਰਤੀ ਤੇ ਪਹੁੰਚਾ ਦਈਏ? ਤੇ ਉੱਥੇ ਸਾਡਾ ਪਿੰਡੋਂ ਪਹਾੜ ਪਾਸੇ ਅੰਬ ਹੈ 2 ਕਨਾਲ ਦੇ ਵਿੱਚ। ਅੱਛਾ,
ਉਹਦੇ ਲੋਕੀ ਫੋਟੋ ਲਾ ਕੇ ਖੜਦੇ ਸਨ। ਅੱਛਾ। ਜਿਸ ਤਰ੍ਹਾਂ ਆ ਹੈ ਨਾ ਪਿੰਡ ਦਾ ਮਰਬਾ, ਇੱਧਰ ਦੇਖ ਆ, ਹਾਂ। ਆ ਪਿੰਡ ਦਾ ਮਰਬਾ ਹੈ, ਆ ਨਾਲ ਨਿਆਈ ਆ ਗਈ ਜੀ। ਅੱਛਾ ਇਸ ਤਰ੍ਹਾਂ ਅਸਾਂ ਆਪਣੀ ਉਹਦੇ ਵਿੱਚ ਆਪਣੀ ਹਵੇਲੀ ਪਾਈ ਸੀ। ਅੱਛਾ। ਇੱਕ ਸਾਡੀ ਹਵੇਲੀ ਪਿੰਡ ਦੇ ਵਿੱਚ ਸੀ, ਉਹ 6 ਕਨਾਲ ਦੀ ਹਵੇਲੀ ਸੀ, ਉੱਥੇ ਮੱਝਾਂ ਤੇ ਗਾਵਾਂ ਹੁੰਦੀਆਂ ਸੀ। ਇਹ ਜਿਹੜੀ ਹਵੇਲੀ ਇੱਥੇ ਟੱਗੇ ਹੁੰਦੇ ਸੀ, ਗੱਡਾ ਟੱਗੇ, ਉਹ ਫਿਰ ਅਸੀਂ ਉੱਥੇ ਰਹਿੰਦੇ ਸੀ। ਉਹ ਸਾਡਾ ਅੰਬ ਸੀ। ਅੱਛਾ। ਪਾਣੀ ਵੀ ਲਿਆਓ, ਪਾਣੀ ਦਾ ਪਿਆ ਦਿਓ। ਅੱਛਾ ਕੋਈ ਗੱਲ ਨਹੀਂ, ਮੈਂ ਮੇਰਾ ਦਿਲ ਕਰ ਰਿਹਾ ਤੁਹਾਡੇ ਨਾਲ ਮੈਂ ਗੱਲਾਂ ਕਰਾਂ, ਹਾਲਾਂਕਿ ਹਨੇਰਾ ਵੀ ਹੋ ਗਿਆ ਤੇ ਦਿਲ ਕਰ ਰਿਹਾ ਤੁਹਾਡੇ ਨਾਲ ਗੱਲਾਂ ਕਰਾਂ। ਤੇ ਹੋਰ ਕੀ ਕੀ ਚੀਜ਼ ਉੱਥੇ ਲਾਗੇ ਸਾਡੀ ਖੂਹੀ ਸੀ। ਅੱਛਾ। ਅਸਾਂ ਪੱਕੀ ਬਣਾਉਣੀ ਸੀ, ਮੈਂ ਨੀਟਾਂ ਦੇਖੀਆਂ। ਬੈਂਡ, ਇੱਕ ਬੈਂਡ ਬੂਟਾ, ਬੈਂਡ ਜਿਹਦੀ ਬੈਂਡ ਲੱਕੜ ਹੁੰਦੀ ਹੈ, ਅੱਛਾ। ਛੋਟੇ ਕੁੰਡ ਹੁੰਦੇ ਨੇ। ਅੱਛਾ। 7 ਅੰਬ ਸਨ। ਅੱਛਾ। ਇੱਕ ਟਾਂਸ ਅੰਬ, ਇੱਕ ਸਲੌਰੀ ਅੰਬ। ਜਦੋਂ ਖੀਰ ਤੇ ਜਾ ਕੇ ਜਿਹੜੇ ਅੰਬ, ਉਹਦਾ ਟਾਂਸ ਸੀ ਨਾ, ਟਾਂਸ ਇੱਧਰ ਕਹਿੰਦੇ ਨੇ ਸਿੰਧੀ, ਉਹਨੂੰ ਆਂਦੇ ਨੇ ਸਿੰਧੀ ਅੰਬ। ਉਹਦਾ ਕੋਈ ਕੀ ਨਾਂ ਲੈਂਦੇ ਨੇ, ਏਡਾ ਕਿ ਮਿੱਠਾ ਕੋਈ ਹਿਸਾਬ ਨਹੀਂ। ਸਾਡਾ ਮੁਲਕ ਬਹਿਸ਼ਤ ਸੀ, ਬਹਿਸ਼ਤ ਉਹਦਾ ਮੁਲਕ ਸੀ। ਅੱਜ ਕੱਲ ਅਸੀਂ ਫੂਟਾਂ ਖਾਣੀਆਂ ਇਹਦੀਆਂ ਜਿਹੜੀਆਂ ਫੂਟਾਂ ਤੇ ਚਿੱਬੜ ਹੋਣੇ, ਮਕਈ ਦੀਆਂ ਛਲੀਆਂ ਚੱਬਣੀਆਂ, ਬੇਰ ਮਲਿਆਂ ਚ ਇਹਨਾਂ ਨੇ ਲਾਏ ਹੋਣੇ ਪੱਕੇ। ਮੌਜਾਂ ਮਾਰੀਆਂ ਸੀ ਤੁਸੀਂ। ਤੇ ਬਿਆਸ ਦਰਿਆ ਤੋਂ ਵਗ ਗਿਆ, ਐਸੇ ਮੱਝਾਂ ਨੂੰ ਅਸੀਂ ਪਾਣੀ ਪਿਆ ਕੇ ਨਵਾ ਕੇ ਫੇਰ ਕੱਢਣੀਆਂ। ਚਲੋ ਠੰਡਾ ਪਾਣੀ ਦਰਿਆ ਦਾ, ਬਿਆਸ ਦਾ। ਇਹਨੂੰ ਬਿਆਸ ਕਿਉਂ ਆਂਦੇ ਨੇ? ਹਾਰੀ ਸਾਰੀ ਕਹਿੰਦੇ ਬਿਆਸਾ ਦਰਿਆ, ਬਿਆਸਾ ਦਰਿਆ ਕਿਉਂ ਕਹਿੰਦੇ ਨੇ? ਬਿਆਸਾ ਦਰਿਆ ਕਿਉਂ ਕਹਿੰਦੇ ਨੇ? ਤੁਸੀਂ ਦੱਸੋ। ਹੈ ਮੈਨੂੰ ਨਹੀਂ ਪਤਾ, ਤੁਸੀਂ ਦੱਸੋ। ਇਹਨੂੰ ਬਿਆਸਾ, ਬਿਆਸ, ਬਿਆਸ 7 ਵਾਰੀ ਹੈਡ ਬਣਾਇਆ ਅੰਗਰੇਜ਼ ਨੇ, ਤੇ ਹੈਡ ਬਣਨਾ ਕੋਈ ਮੁਸ਼ਕਲ ਐਵੇਂ ਗੱਲ ਨਹੀਂ। ਇਹਦਾ ਕਰਮਾਲੇ ਦਾ ਕੰਮ ਹੈ। ਇੱਥੋਂ ਇਹਨੇ ਪਾੜਨਾ ਤੇ ਉਤੋਂ ਦੀ ਬੁਲਾ ਕੇ ਤੇ ਫਿਰ ਦਰਿਆ ਦੇ ਵਿੱਚ ਪਾਣੀ ਇੱਧਰ ਨਹੀਂ ਜਾਣਾ, ਐਂ ਜੀ ਕੱਢ ਦੇਣਾ। 7 ਵਾਰਾਂ ਹੈਡ ਬਣਾਇਆ, ਅੱਗੋਂ ਹੈਡ ਬਣਾਉਂਦਾ ਆ ਤੇ ਪਿਛਾ ਨਹੀਂ ਚਲਿਆ ਗਿਆ। ਇਹਨੇ ਪਾਣੀ ਨਹੀਂ ਅੰਗਰੇਜ਼ ਨੂੰ ਦਿੱਤਾ, ਉਹਨੇ ਇਹਦਾ ਨਾਮ ਲਿਖਿਆ ਬੇਆਸ। ਇਹਦੇ ਕੋਲੋਂ ਆਸ ਕੋਈ ਨਹੀਂ, ਨਹਿਰ ਨਹੀਂ ਦਿੱਤਾ, ਤਾਂ ਬਿਆਸਾ ਇਹਨੂੰ ਆਂਦੇ। ਤੇ ਸਿੱਖਾਂ ਦੀ ਇਹ ਉੱਤੇ ਜਮਨਾ, ਗੰਗਾ, ਆਹੋ ਉਹ ਬਹੁਤ ਪਰੇ ਚਲੀ ਜਾਂਦੀ ਹੈ। ਉਹ ਅੰਬਾਲੇ ਦੇ ਉੱਤੇ ਦੇ, ਜਮਨਾ ਅੰਬਾਲੇ ਦੇ ਨਾਲ ਕੰਢੇ ਦੇ। ਅੱਛਾ। ਮੈਨੂੰ ਸਾਰਾ ਪਤਾ ਉਧਰ ਦਾ। ਅੱਛਾ। ਤੇ ਗੰਗਾ ਜਿਹੜੀ ਉਹ ਉੱਤੇ ਆ, ਹੈ ਜਿਹੜੀ ਗੰਗਾ ਹੈ ਨਾ, ਉਥੇ ਆਪਣੇ ਰੋਡ ਦੇ ਨੇ ਅਰਥੀਆਂ ਉੱਠੀਆਂ, ਰੋਡ ਦੇ ਨੇ। ਅਸੀਂ ਖਾਣੇ ਕਾਬੇ ਜਾਂਦੇ ਆ, ਇਹ ਉਥੇ ਇਹਦਾ ਅਸੀਂ ਆਨੇ ਆ ਨਮਾਜ਼ ਪੜੋ, ਜਿਹਨੇ ਬੰਦੇ ਨੂੰ ਮਰ ਜਾਏ ਤੇ ਉਹਨੂੰ ਅੱਗ ਲਾ ਕੇ ਸਾੜ ਦਿੰਦੇ ਨੇ। ਇਹਨਾਂ ਦੀਆਂ ਕਿਤਾਬਾਂ ਨੇ। ਹਾਂਜੀ ਹੈ, ਸਹੀ ਹੋ ਗਿਆ। ਚਾਹ ਦੋ ਯਾਰ, ਠੰਡੀ ਫੋਟੋ ਲੈ ਆ ਯਾਰ, 2 ਮਿੰਟ ਇਹਦਾ ਨੁਕਸਾਨ ਕਰ ਦਈਏ। ਉਧਰ ਲੱਗ ਇਹਦੇ ਬੇਬੂਏ ਚ ਰਹੀ ਅੱਗੋਂ ਦੀ ਆ ਫੋਟੋ ਫੜ ਤੇ ਬਜ਼ੁਰਗੋ ਅੱਜ ਦਾ ਵੇਲਾ ਚੰਗਾ ਕਿ ਉਹ ਵੇਲਾ ਚੰਗਾ ਸੀ? ਵੇਲਾ ਹੁਣ ਜਿਹੜਾ ਬੀਤ ਹੋਣ ਡਿਆ ਉਹੋ ਹੀ ਚੰਗਾ ਹੈ, ਮਗਰ ਉਹ ਵੇਲਾ ਚੰਗਾ ਸੀ। ਚੰਗਾ ਸੀ। ਉਸ ਵੇਲੇ ਈਮਾਨ ਸੀ, ਗੈਰਤ ਸੀ, ਸ਼ਰਮ ਸੀ, ਹਯਾ ਸੀ। ਵਾਹ ਵਾਹ। ਇਸ ਵੇਲੇ ਇਹਨਾਂ ਦੇ ਵਿੱਚੋਂ ਨਾ ਈਮਾਨ ਰਹਿ ਗਿਆ, ਨਾ ਸ਼ਰਮ ਰਹਿ ਗਈ, ਨਾ ਹਯਾ ਰਹਿ ਗਿਆ, ਨਾ ਗੈਰਤ ਰਹਿ ਗਈ। ਅਸੀਂ ਮੁਸਲਮਾਨ ਆ, ਕੁਰਾਨ ਪੜ੍ਹੇ ਆ, ਅੱਜ ਵੀ ਕੀਤੇ ਨੇ। ਬਾਜੇ ਸਾਡੇ ਐਸੀਆਂ ਗਲਤੀਆਂ ਹੁੰਦੀਆਂ ਕਿ ਸੁਣੀਆਂ ਨਹੀਂ ਜਾਂਦੀਆਂ। ਤੇ ਸਿੱਖਾਂ ਦੇ ਵਿੱਚ ਇੱਕ ਐਸੀ ਸੀ ਗੱਲ, ਅਸੀਂ ਉਹਨਾਂ ਨੂੰ ਸਮਝਦੇ ਸਾਂ ਤੇ ਸਾਨੂੰ ਤੇ ਲੜਾ ਕੇ ਮਾਰਿਆ ਅੰਗਰੇਜ਼ ਨੇ। ਅੰਗਰੇਜ਼ ਸ਼ੈਤਾਨ ਕੋਲ ਹੋਰ ਨਹੀਂ ਤੇ ਇਹਨਾਂ ਕੋਲੋਂ ਮੁਸਲਮਾਨ ਤੇ ਸਿੱਖ ਮਾਰ ਨਹੀਂ ਸਨ ਖਾਂਦੇ। ਇਹਨਾਂ ਐਸੀ ਵਿੱਚ ਚਿਣਕ ਪਾਈ ਹੈ ਰੱਬ ਦਾ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਜੀ ਆਏ ਸੀ ਇੱਥੇ ਨਾਜਰ ਪਿੰਡ ਦੇ ਵਿੱਚ, ਕੁਝ ਸਾਡੇ ਵਾਸੀ ਲੋਕ ਸਨ ਜਿਨ੍ਹਾਂ ਵਿੱਚ ਹਰਪ੍ਰੀਤ ਕੌਰ ਜੀ ਔਰ ਬਾਕੀ ਕੁਝ ਲੋਕ ਸਨ। ਉਹਨਾਂ ਦੇ ਕਹਿਣ ਦੇ ਉੱਪਰ ਇਹਨਾਂ ਦੇ ਪਿੰਡ ਦੇ ਵਿੱਚ ਆਏ ਸੀ। ਇਹਨਾਂ ਦੇ ਇੱਥੇ ਕੋਈ ਵਸਿੰਦਾ ਬੰਦਾ ਤੇ ਸਾਨੂੰ ਨਹੀਂ ਮਿਲਿਆ, ਲੇਕਿਨ ਬਜ਼ੁਰਗਾਂ ਨੇ ਬੜੀ ਖੂਬਸੂਰਤ ਗੱਲਾਂ ਕੀ। ਤੁਸੀਂ ਵੇਖ ਰਹੇ ਹੋ ਕਿ ਹਨੇਰਾ ਵੀ ਹੋ ਗਿਆ, ਹਾਲਾਂਕਿ ਸਾਡਾ ਦਿਲ ਕਰ ਰਿਹਾ ਕਿ ਬਜ਼ੁਰਗਾਂ ਨਾਲ ਹੋਰ ਗੱਲਬਾਤ ਦੀ ਸਾਂਝ ਕਰੀਏ। ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਅੱਜ ਵੀ ਉਹ ਲੋਕ ਚੜ੍ਹਦੇ ਵਾਲੇ ਪਾਸੇ ਲੋਕ ਇਸ ਪਿੰਡ ਨੂੰ ਯਾਦ ਕਰਦੇ ਨੇ, ਇਸੇ ਤਰ੍ਹਾਂ ਇਸੇ ਹੀ ਪਿੰਡ ਦੇ ਵਿੱਚ ਇੱਕ ਆਈ ਵਿਟਨੈਸ ਗਵਾਹ ਤੁਹਾਡੇ ਸਾਹਮਣੇ ਨੇ ਕਿ ਅੱਜ ਵੀ ਆਪਣੀ ਧਰਤੀ ਨੂੰ, ਆਪਣੇ ਵਤਨ ਨੂੰ ਬਹਿਸ਼ਤ ਕਹਿ ਰਹੇ ਨੇ, ਆਪਣੇ ਨੂੰ ਧਰਤੀ ਨੂੰ ਜੰਨਤ ਕਹਿ ਰਹੇ ਨੇ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਜਿਹੜਾ ਹੈ ਉਹ ਦੋਵਾਂ ਪੰਜਾਬਾਂ ਦੇ ਵਿਚਕਾਰ ਜਿਹੜੇ ਬੰਦ ਬੂਹੇ
ਪਏ ਨੇ ਉਹਨਾਂ ਨੂੰ ਖੋਲਣ ਦੀ ਇੱਕ ਕੋਸ਼ਿਸ਼ ਕਰਦੇ। ਇਹੋ ਜਿਹੇ ਬਜ਼ੁਰਗ ਵੀ ਚਾਹੁੰਦੇ ਨੇ ਕਿ ਅਸੀਂ ਆਪਣਾ ਵਤਨ ਵੇਖ ਸਕੀਏ। ਸੋ ਇੱਕ ਆਸ ਦੇ ਨਾਲ, ਇੱਕ ਉਮੀਦ ਦੇ ਨਾਲ ਕਿ ਇਹਨਾਂ ਦੀ ਵੀ ਆਸ ਅਸੀਂ ਕਿਸੇ ਨਾ ਕਿਸੇ ਤਰੀਕੇ ਰਾਹੀਂ ਪੂਰੀ ਕਰ ਸਕੀਏ, ਕਿਉਂਕਿ ਬਹੁਤ ਹੀ ਥੋੜੇ ਲੋਕ ਰਹਿ ਗਏ ਨੇ। ਅਗਰ ਅਸੀਂ ਆਪਣਾ ਵਤਨ ਮੈਂ ਦੇਖ ਲਾ ਨਾ, ਹਾਂ, ਅਸੀਂ ਖਾਣੇ ਕਾਬੇ ਜਾਣੇ ਹਜ ਕਰਨ, ਬਖਸ਼ਿਸ਼ ਦਾ ਸਮਾਨ ਹੈ। ਅਗਰ ਉੱਥੇ ਮੈਨੂੰ ਕੋਈ ਲੈ ਗਿਆ ਤੇ ਮੇਰਾ ਹਜ ਹੋ ਜਾਂਦਾ। ਹਾਏ 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 ਹਾਏ, ਜੇ ਹਕੀਕਤ ਪੁੱਛੇ ਤੇ ਮੈਂ ਉਹ ਧਰਤੀ ਵੇਖ ਲਾ। ਕਿਆ ਬਾਤ ਹੈ, ਕਿਆ ਬਾਤ। ਬਜ਼ੁਰਗਾਂ ਦੀ ਗੱਲ ਤੁਹਾਡੇ ਸਾਹਮਣੇ ਹੈ ਕਿ ਬਜ਼ੁਰਗਾਂ ਨੇ ਕਿਹਾ ਕਿ ਅਗਰ ਮੈਂ ਆਪਣੇ ਪਿੰਡ ਚਲਾ ਜਾਵਾਂ, ਮੈਂ ਵੇਖ ਲਵਾਂ ਤੇ ਮੇਰਾ ਹਜ ਹੋ ਜਾਏਗਾ। ਇਸ ਤੋਂ ਵੱਡੀ ਗੱਲ ਮੇਰਾ ਖਿਆਲ ਹੈ ਕੋਈ ਕਰਨ ਦੀ ਲੋੜ ਨਹੀਂ ਹੈ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਹੀ ਇਹ ਹੈ ਕਿ ਇਹਨਾਂ ਬਜ਼ੁਰਗਾਂ ਦੀ ਜਿਹੜੀ ਗੱਲਬਾਤ ਹੈ ਉਹ ਲੋਕਾਂ ਤੱਕ ਪਹੁੰਚਾਈ ਜਾਏ। ਉਹ ਆਮ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਨਾ ਸਿਰਫ ਜਿਹੜੇ ਲੋਕ ਉੱਥੇ ਬੈਠੇ ਆ ਉਹਨਾਂ ਵਾਸਤੇ, ਬਲਕਿ ਜਿਹੜੇ ਲੋਕ ਇੱਥੇ ਬੈਠੇ ਨੇ, ਜਿਹੜੇ ਸਾਡੇ ਕੋਲ ਕੁਐਸਚਨਸ ਕਰਦੇ ਨੇ ਕਿ ਇਹਨਾਂ ਦੀਆਂ ਕਹਾਣੀਆਂ ਦਾ ਕੀ ਮਕਸਦ ਹੈ। ਸੋ ਇਹਨਾਂ ਦੀ ਕਹਾਣੀਆਂ ਦਾ ਮਕਸਦ ਹੈ ਕਿ ਇਹਨਾਂ ਲੋਕਾਂ ਬਜ਼ੁਰਗਾਂ ਦਾ ਜਿਹੜਾ ਹਜ ਜਿੱਥੇ ਹੋਣਾ ਹੈ ਇਹਨਾਂ ਦੇ ਮੁਤਾਬਿਕ, ਉਹ ਥਾਵਾਂ ਅਸੀਂ ਬੰਦ ਕਰਕੇ ਬੈਠੇ ਹਾਂ। ਸੋ ਇਹ ਬੰਦ ਤੇ ਉਹਨੇ ਕੀਤਾ ਅੰਗਰੇਜ਼ ਹੀ ਦੱਸੋ ਨਾ ਸਿੱਖਾਂ ਨੂੰ ਮਿਲਿਆ ਕੀ ਹੈ? ਲੜ ਲੜ ਕੇ ਮਰ ਗਏ। ਕੁਛ ਵੀ ਨਹੀਂ ਮਿਲਿਆ ਹੈਂ? ਬਜ਼ੁਰਗੋ। ਅੱਛਾ ਬਜ਼ੁਰਗੋ, ਵੰਡ ਦੇ ਨਾਲ ਤੁਸੀਂ ਦੱਸੋ, ਵੰਡ ਦੇ ਨਾਲ ਕੀ ਮਿਲਿਆ? ਕੁਛ ਵੀ ਨਹੀਂ ਮਿਲਿਆ ਇਹਨਾਂ ਨੂੰ। ਕਿਹੜਾ ਇਲਾਕਾ ਮਿਲਿਆ? ਕੋਈ ਅਹੁਦਾ ਦਿੱਤਾ ਇਹਨਾਂ ਨੂੰ? ਉਹਨਾਂ ਚਮਾਰਾਂ ਨੇ ਲੜਾ ਕੇ ਇਹਨਾਂ ਨੂੰ ਸਾਰਿਆਂ ਨੇ ਕੋ ਬਦਲੇ ਲੈ ਲਏ। ਮਾਰੋ ਤੁਸੀਂ ਮੁਸਲਮਾਨਾਂ ਨੂੰ ਕਿ ਤੁਸੀਂ ਸਿੱਖਾਂ ਨੂੰ ਮਾਰੋ। ਹਾਂ, ਮਾਰ ਕੇ ਥਾਂ ਮਾਰ ਗਏ। ਹਾਂ, ਹੈ ਦੱਸੋ ਕੋਈ ਐਸਾ ਉੱਥੇ ਲੀਡਰ ਭਾਵੋ ਉਹਨੂੰ ਵੋਟ ਦਿਓ ਜਿਹੜਾ ਤਖਤ ਤੇ ਆਵੇ। ਕਿਆ ਬਾਤ, ਕਿਆ ਬਾਤ। ਉਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਨੇ ਉਹ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ, ਇਸੀ ਆਸ ਦੇ ਨਾਲ, ਇਸੀ ਉਮੀਦ ਦੇ ਨਾਲ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਇਹੋ ਜਿਹੇ ਖੂਬਸੂਰਤ ਰੂਹਾਂ ਜਿਹੜੀਆਂ ਨੇ ਉਹ ਹੋਰ ਪਿਆਰ, ਮੁਹੱਬਤ ਔਰ ਪੁਰਾਣੀ ਸਾਂਝ ਬਾਰਡਰ ਖੋਲ ਦਿਓ, ਬਾਰਡਰ ਖੋਲ ਦਈਏ, ਬਾਰਡਰ ਖੋਲ ਦਿਓ। ਲੈਣ ਦੇਣ ਕਰੋ, ਦਾਣਾ ਫੱਕਾ ਉਧਰੋਂ ਇੱਧਰ ਆਵੇ, ਇੱਧਰੋਂ ਉਧਰ ਜਾਵੇ। ਕੋਈ ਐਸਾ ਲੀਡਰ ਭਾਵੋ। ਕਿਆ ਬਾਤ, ਕਿਆ ਹਾਂ ਬਾਤ। ਬਈ। ਦੁਆ ਕਰੋ ਤੁਸੀਂ ਬਜ਼ੁਰਗੋ, ਅੱਲਾਹ ਸੋਹਣਾ ਖੈਰ ਰੱਖੇ। ਆ ਕੁੜੀ ਆਵੇ, ਟਮਾਟਰ ਜਿਹੜੇ ਨੇ ਉਧਰ ਖਰਾਬ ਹੋ ਗਏ ਨੇ, ਹਾਂ। ਇੱਧਰ ਲੱਭੇ ਨਹੀਂ। ਇੱਧਰ ਲੱਭੇ ਨਹੀਂ। ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਸੋਨੇ ਦੀ ਚਿੜੀ ਹੈ। ਹਰ ਚੀਜ਼ ਦੇ ਨਾਲ ਦਾਣਾ, ਫਲ, ਗੰਨਾ, ਹਰ ਚੀਜ਼। ਸਾਡੇ ਲੋਕ ਇਹਨੂੰ ਸਮਝਦੇ ਨਹੀਂ। ਹਰ ਮੌਸਮ ਸਾਡੇ ਕੋਲ ਹੈ, ਹਰ ਫਲ ਸਾਡੇ ਕੋਲ ਹੈ, ਬਿਲਕੁਲ। ਤੇ ਸਾਡੇ ਲੋਕ ਸਮਝਦੇ ਨਹੀਂ। ਨਾ ਨਾ, ਜੇ ਅਸੀਂ ਆਪਸ ਦੇ ਵਿੱਚ ਵਪਾਰ ਕਰੀਏ, ਆਪਸ ਦੇ ਵਿੱਚ ਪਿਆਰ ਮੁਹੱਬਤ ਵਧੇ, ਸਾਡੀ ਸਕਾਫਤ, ਸਾਡੇ ਰੀਤੀ ਰਿਵਾਜ ਕਿਸੇ ਕੋਲ ਨਹੀਂ ਹੈਗੇ। ਰੀਤੀ ਰਿਵਾਜ ਇਹਨਾਂ ਨੇ, ਇਹ ਜਿਹੜੀ ਸੀ ਨਾ ਜੱਟ ਕੌਮ, ਇਹ ਹੁੰਦੀ ਹੈ ਪੁੱਠੀ। ਇਹਨਾਂ ਨੇ ਪੁੱਠੇ ਪਾਸੇ ਨੂੰ ਜਾਣਾ, ਅੱਛਾ, ਸਿੱਧੇ ਪਾਸੇ ਨਹੀਂ ਇਹ ਜਾਂਦੇ। ਅੱਛਾ। ਇਹ ਜੱਟ ਜਿਹੜੀ ਹੈ ਨਾ, ਜੱਟ ਕੌਮ, ਇਹ ਇਹਨਾਂ ਨੂੰ ਪਰਵਾਹ ਕੋਈ ਨਹੀਂ। ਇੱਕ ਥਾਂ ਉਹਨਾਂ ਨੇ ਵਿਖਾਇਆ ਇਹਨਾਂ ਦੀ ਹਾਲਾਤ, ਕਾਰ ਸੀ, ਤਿੰਨ ਇੱਕ ਪਾਸੇ ਲੱਗ ਗਏ, ਤਿੰਨ ਇੱਕ ਪਾਸੇ ਲੱਗ ਗਏ। ਉਹ ਧੱਕੇ ਪਿਛਾਂ ਲੈ ਜਾਣ, ਉਥੋਂ ਉਹ ਧੱਕੇ ਇੱਥੇ ਲੈ ਆਉਣ। ਇਸ ਤਰ੍ਹਾਂ ਹੀ ਲੱਗੇ ਕਿ ਲਿਖਿਆ ਪੜਿਆ ਬੰਦਾ ਇਹਦਾ ਕੀ ਕਰਦੇ ਜੀ? ਕੀ ਕਰ ਸਕਦੇ? ਉਹਨੇ ਆਖਿਆ ਲੈ ਇਹ ਸਾਨੂੰ ਹਰਾਉਂਦੇ ਨੇ, ਅਸੀਂ ਇਹਨਾਂ ਨੂੰ ਹਰਾਉਂਦੇ ਆ। ਉਹਨੇ ਆਖਿਆ ਨਾ, ਕਿੰਨੇ ਜਣੇ, 6 ਜਣੇ ਪਿੱਛੇ ਲੱਗੋ, ਧੱਕੇ ਲੈ ਜਾਓ। ਤੁਸੀਂ ਅੱਗੋਂ ਧੱਕਦੇ ਹੋ, ਪਿਛਾਂ ਲੈ ਜਾਂਦੇ ਹੋ, ਪਿੱਛੋਂ ਧੱਕਦੇ ਅੱਗੇ ਲੈ ਆਉਂਦੇ ਨੇ। ਐਸਾ ਕਰੋ। ਜੇ ਕਦੀ ਸਿੱਖਾਂ ਦਾ ਕੋਈ ਲੀਡਰ ਹੁੰਦਾ, ਅੱਛਾ, ਕੋਈ ਲੀਡਰ ਹੁੰਦਾ, ਹਾਂ, ਅੱਲਾ ਦੀ ਕਸਮ ਉਹਨਾਂ ਨੂੰ ਕੋਈ ਇਲਾਕਾ ਮਿਲਦਾ ਜਿਹੜੀ ਉਹਨਾਂ ਨੇ, ਸਿੱਖਾਂ ਨੇ, ਜੱਟਾਂ ਨੇ ਬਹਾਦਰੀ ਕੀਤੀ ਹੈ। ਕਿਆ ਬਾਤ। ਲੜਾਈ ਕੀਤੀ ਤੇ ਇਹਨਾਂ ਨੇ ਕੀਤੀ, ਖਾਨ ਧੌਣਾ ਕਟਾਈਆਂ ਤੇ ਸਿੱਖਾਂ ਨੇ ਕਟਾਈਆਂ। ਹਰ ਫੌਜ ਦੇ ਵਿੱਚ ਆਉਂਦੇ ਨੇ, ਚਮਾਰ ਤੇ ਨੱਚ ਜਾਂਦੇ ਨੇ, ਪਿਛਾਂ ਦੇ ਉੱਥੇ ਦੇ ਪਿਛਾਂ ਨੱਚ ਜਾਂਦੇ ਨੇ।